ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਤੁਹਾਡੇ ਲਈ ਖੁਸ਼ੀ ਦੀ ਗੱਲ ਹੈ। ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਔਰ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਦੇ ਨਾਲ ਵਰਤਣ ਲੱਗ ਪਏ ਨੇ। ਅੱਗੇ ਮਹੀਨੇ 'ਚ ਇੱਕ ਵਾਰੀ ਅਸੀਂ ਚੁਪਹਿਰਾ ਕਰਦੇ ਸਾਂ, ਹਰ ਮਹੀਨੇ ਦੀ 27 ਤਰੀਕ ਨੂੰ। ਉਹ 27 ਵਾਲਾ ਚੁਪਹਿਰਾ ਵੀ ਹੋਇਆ ਕਰੇਗਾ, ਪਰ ਹੁਣ 4 ਚੁਪਹਿਰੇ ਹੋਰ ਨਾਲ ਬਾਪੂ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਤੇ। ਮੰਨ ਲਓ ਅੱਗੇ ਕੋਈ ਇੱਕ ਚੁਪਹਿਰਾ ਕਰਦਾ ਸੀ, ਆਪਣੇ ਮਨ 'ਚ ਰੱਖਦਾ ਸੀ ਕਿ ਮੈਂ 5 ਚੁਪਹਿਰਿਆਂ ਦੀ ਹਾਜ਼ਰੀ ਭਰਨੀ, ਤੇ 5 ਮਹੀਨੇ ਲੱਗਦੇ ਸੀ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਅਰਦਾਸ 5 ਮਹੀਨਿਆਂ ਦੇ ਵਿੱਚ ਕਬੂਲ, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। ਔਰ ਬਾਬਾ ਦੀਪ ਸਿੰਘ ਜੀ, ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ ਬਜਵੀਂ ਭਗਤੀ ਕਰਦੇ ਹੋ, ਜਦੋਂ ਚੌਂਕੜੇ ਮਾਰ ਕੇ ਬਹਿੰਦੇ ਹੋ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਜਦੋਂ 5 ਜਪਜੀ ਸਾਹਿਬ ਜੀ ਦੇ ਪਾਠ, 2 ਚੌਪਈ ਸਾਹਿਬ ਜੀ ਦੇ ਪਾਠ, 1 ਸੁਖਮਨੀ ਸਾਹਿਬ ਜੀ ਦਾ ਪਾਠ, ਔਰ ਜਦੋਂ ਬਜਵੀਂ ਭਗਤੀ ਕਰਦੇ ਹੋ ਨਾ, ਤੁਹਾਡੀ ਬਜਵੀਂ ਭਗਤੀ ਦਾ ਸਦਕਾ ਹੁੰਦਾ ਕੀ ਹੈ, ਤੁਸੀਂ ਚੁਪਹਿਰੇ ਕੱਟਦੇ ਹੋ। ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ, ਇੱਕ ਦੀ ਅਰਦਾਸ ਨੂੰ ਕਬੂਲ ਕਰਦੇ ਨੇ। ਆਓ ਭਾਗਾਂ ਵਾਲਿਓ, ਮੇਰੀ ਬੇਨਤੀ, ਹਰ ਐਤਵਾਰ ਨੂੰ ਸਵੇਰੇ 10 ਵਜੇ ਜੋ ਰਾਮ ਤੀਰਥ ਰੋਡ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਐਤਵਾਰ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ ਜੋ ਬੱਸਾਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ ਔਰ ਵਾਪਸੀ ਤੇ ਛੱਡ ਵੀ ਦਿਆ ਕਰਨਗੀਆਂ। ਔਰ ਭੁੱਲਿਓ ਨਾ, 9 ਵਜੇ ਦੇ ਕਰੀਬ ਸਾਰੀ ਸੰਗਤ ਨੇ ਪਹੁੰਚਣਾ ਹੈ। ਇਹ ਨਹੀਂ ਕਿ ਚੁਪਹਿਰਾ 10 ਵਜੇ ਸ਼ੁਰੂ ਹੋਣਾ, ਕੋਈ 11 ਵਜੇ ਆਵੇ, ਕੋਈ 12 ਵਜੇ ਆਵੇ, ਕੋਈ 1 ਵਜੇ, ਨਹੀਂ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਤਿਲ ਫੁੱਲ ਲੰਗਰ ਪ੍ਰਸ਼ਾਦ ਛਕ ਕੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ 'ਚ ਆਉਂਦੇ ਨੇ ਨਾ ਬੱਚੇ, ਅਨੁਸ਼ਾਸਨ 'ਚ ਆਉਂਦੇ ਨੇ, ਬਸ ਉਸੇ ਤਰ੍ਹਾਂ ਇੱਕ ਟਾਈਮ ਤੇ 9 ਵਜੇ ਤੱਕ ਸਭ ਨੇ ਪਹੁੰਚ ਕੇ ਜੋ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਚੌਂਕੜੇ ਮਾਰ ਕੇ ਬਹਿ ਜਾਣਾ। 10 ਤੋਂ ਲੈ ਕੇ 4 ਵਜੇ ਤੱਕ ਫਿਰ ਚੁਪਹਿਰਾ ਜਪ ਤਪ ਸਮਾਗਮ ਦੀਆਂ ਹਾਜ਼ਰੀਆਂ ਭਰਨੀਆਂ। ਔਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਇੱਦਾਂ ਪ੍ਰਤੱਖ ਵਰਤਣ ਲੱਗ ਪਏ ਨੇ। ਸਭ ਨੂੰ ਪਤਾ ਹੈ, ਇੱਕ ਦੇ ਬੰਧਨ ਨਹੀਂ ਕੱਟ ਰਹੇ, ਇੱਕ ਨੂੰ ਕਈਆਂ ਦੇ ਬੰਧਨ ਕੱਟਣ ਵਾਲਾ ਬਣਾ ਰਹੇ ਨੇ। ਔਰ ਐਤਵਾਰ ਦਾ ਦਿਨ ਅਸੀਂ ਕਿਉਂ ਚੁਣਿਆ? ਸੋਮਵਾਰ ਵੀ ਰੱਖ ਸਕਦੇ, ਮੰਗਲਵਾਰ ਵੀ, ਕੋਈ ਵਾਰ ਵੀ ਰੱਖ ਸਕਦੇ, ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਦਾ ਦਿਨ ਤਾਂ ਕਰਕੇ ਚੁਣਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ ਹੈ, ਇਹਦੇ ਵਿੱਚ ਫਿਰ ਸਾਰੇ ਪਹੁੰਚ ਸਕਦੇ ਨੇ। ਆਓ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਹੀਰਾਂ ਕੱਤ ਕੇ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਕਰੋ। ਇਹ ਸਾਰਾ ਚੁਪਹਿਰਾ ਜਪ ਤਪ ਸਮਾਗਮ ਜੋ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ। ਇਹਦਾ ਲਾਭ ਸਾਰੇ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 20 ਤਰੀਕ ਆ ਰਹੀ ਹੈ। 20 ਤਰੀਕ ਨੂੰ ਸ਼ਾਮ ਨੂੰ 7 ਵਜੇ ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਜੋ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਅਸੀਂ ਕਰਦੇ ਹਾਂ, ਇਸ ਵਾਰੀ ਵੀ ਇਹ ਸਮਾਗਮ ਇਸੇ ਦਿਨ ਹੋਏਗਾ। ਔਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਤਕਰੀਬਨ 6 ਵਜੇ ਦੇ ਕਰੀਬ ਸਾਰਿਆਂ ਨੇ ਗੁਰੂ ਘਰ ਵਿਖੇ ਪਹੁੰਚ ਜਾਣਾ। ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਉਹਦੇ ਬਿਲਕੁਲ ਨਾਲ ਹੈ। ਔਰ ਇਹ ਐਡਾ ਵੱਡਾ ਸਥਾਨ ਹੈ ਇਸ ਜਗ੍ਹਾ ਦੇ ਉੱਤੇ ਜਿੱਥੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਦੇ ਚਰਨ ਪਏ ਨੇ, ਬੀਬੀ ਕੌਲਾਂ ਜੀ ਦੇ ਚਰਨ ਪਏ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਏ ਨੇ, ਭਾਈ ਬਿਧੀ ਚੰਦ ਜੀ ਦੇ ਚਰਨ, ਬਾਬਾ ਅਟਲ ਰਾਏ ਸਾਹਿਬ ਇੱਥੇ ਬਚਪਨ ਵਿੱਚ ਖੇਡਣ ਆਉਂਦੇ ਸੀ। ਕਿੰਨੇ ਮਹਾਂਪੁਰਖਾਂ ਦੇ, ਗੁਰੂ ਸਾਹਿਬਾਨਾਂ ਦੇ ਇਸ ਜਗ੍ਹਾ ਤੇ ਚਰਨ ਪਏ ਨੇ। ਆਓ ਇਸ ਜਗ੍ਹਾ ਦੀ ਚਰਨ ਧੂੜੀ ਆਪਣੇ ਮਸਤਕ ਤੇ ਲਾਈਏ, ਜੋ 20 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਭ ਨੂੰ ਪਤਾ ਹੈ, ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦੇ ਵਿੱਚ ਆਪ ਪਿਤਾ ਜੀ ਬੈਠ ਕੇ ਆਪ ਆਪਣੇ ਹੱਥਾਂ ਦੇ ਵਿੱਚ ਆਪਣੀ ਬਖਸ਼ਿਸ਼ ਦੀ ਕਲਮ ਲੈ ਕੇ ਇੱਕ ਦੇ ਮਾੜੇ ਕਰਮਾਂ ਨੂੰ ਸਿੱਧਿਆਂ ਬਣਾਉਂਦੇ ਨੇ। ਕੋਈ ਵੀ ਪ੍ਰੇਮੀ ਰਹਿ ਨਾ ਜਾਇਓ, ਇਹ ਮੇਰੀ ਸਨਿਮਰ ਬੇਨਤੀ। 20 ਤਰੀਕ ਨੂੰ ਸਾਰੇ ਪਰਿਵਾਰਕ ਮੈਂਬਰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਉਸ ਜਗ੍ਹਾ ਤੇ ਸਭ ਨੇ ਇਕੱਠੇ ਹੋਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ
ਅੱਜ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਇਕੱਤਰਤ ਹੋਏ ਔਰ ਹੋ ਰਹੇ ਨੇ। ਬੇਅੰਤ ਪਰਿਵਾਰਕ ਮੈਂਬਰ ਇਸ ਵੇਲੇ ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜ ਰਹੇ ਨੇ। ਜਿਹੜੇ ਘਰਾਂ ਦੇ ਵਿੱਚ ਲਾਈਵ ਵੇਖ ਰਹੇ ਹੋ, ਮੈਂ ਸਭ ਨੂੰ ਬੇਨਤੀ ਕਰਦਾ ਅੱਗੇ ਤੋਂ ਅੱਗੇ ਇਹ YouTube ਦਾ ਲਿੰਕ ਸ਼ੇਅਰ ਕਰੋ ਤਾਂ ਜੋ ਹੋਰ ਸੰਗਤ ਗੁਰੂ ਚਰਨਾਂ ਦਾ ਰਸ ਮਾਣ ਸਕੇ। ਆਓ ਰੋਜ਼ਾਨਾ ਦੀ ਤਰ੍ਹਾਂ ਬਣਾਓ ਭਾਵਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਬਾਪੂ ਜੀ ਚੌਂਕੜਾ ਮਾਰ ਕੇ ਬੈਠੇ ਨੇ, ਚਰਨਾਂ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ ਨੇ ਤੇ ਸਾਰੀ ਸੰਗਤ ਕੁਝ ਕਮੈਂਟ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਹਾਜ਼ਰੀ ਲਾ ਲਓ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਵਾਹਿਗੁਰੂ 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 ਸਾਰੇ ਆਖਣ ਜੀ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਵਾਹਿਗੁਰੂ
ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਸਿੰਘ ਜੀ। ਜੀ ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਆਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਗੁਰੂ ਰਾਮਦਾਸ ਜੀ ਮੈਂ ਤੇਰਾ। ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ ਤੁਹਾਡੀ ਆਵਾਜ਼ ਆਵੇ ਸੰਗਤ ਜੀ। ਵਾਹਿਗੁਰੂ 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 ਵਾਹਿਗੁਰੂ
ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਆਓ ਜਿੰਨਾ ਕੁ ਸਮਾਂ ਆਪਣੇ ਕੋਲ ਬਾਕੀ ਹੈ ਸਤਿਗੁਰੂ ਸੇਵਾ ਲੈਣ। ਬੜੇ ਪਿਆਰੇ ਬੋਲ ਕਿਸੇ ਨੇ ਲਿਖੇ ਨੇ, ਕਹਿੰਦੇ ਮੌਨ ਰਹਿ ਕੇ ਵੀ ਸਤਿਗੁਰੂ ਬੜਾ ਕੁਛ ਬੋਲ ਦਿੰਦੇ ਨੇ। ਭਾਵਨਾ ਦੇ ਕੰਨਾਂ ਨਾਲ ਸੁਣੋਗੇ ਸਤਿਗੁਰੂ ਦੀ ਆਵਾਜ਼ ਆਏਗੀ। ਉਦਾਂ ਤੇ ਆਮ ਲੋਕ ਕਹਿਣਗੇ ਨਾ ਬੋਲਦੇ ਨਹੀਂ, ਮੌਨ ਬੈਠੇ ਨੇ ਸਤਿਗੁਰੂ, ਚੁੱਪ ਨੇ। ਸੁਣਿਓ ਜਿਨ੍ਹਾਂ ਦਾ ਅਸੀਂ ਦਿਨ ਮਨਾ ਰਹੇ ਹਾਂ ਉਹ ਕੌਣ ਨੇ? ਕਹਿੰਦੇ ਮੌਨ ਰਹਿ ਕੇ ਵੀ ਸਤਿਗੁਰੂ ਬਹੁਤ ਕੁਝ ਬੋਲ ਦਿੰਦੇ ਨੇ। ਉਹ ਆਪਣੀਆਂ ਅੱਖਾਂ ਨਾਲ ਸਾਡੀ ਸ਼ਰਧਾ ਨੂੰ ਤੋਲ ਲੈਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਸੀਂ ਕਿਹੜੀ ਭਾਵਨਾ ਲੈ ਕੇ ਆਏ ਆ ਨਾ, ਤੁਸੀਂ ਕਿਸੇ ਬੰਦੇ ਨੂੰ ਨਾ ਦੱਸੋ, ਕੋਈ ਫਰਕ ਨਹੀਂ ਪੈਣਾ, ਦੱਸਤਾ ਤਾਂ ਵੀ ਨਹੀਂ ਪੈਣਾ। ਪਰ ਇੱਕ ਚੀਜ਼ ਏ, ਜਿਹੋ ਜੀ ਭਾਵਨਾ ਲੈ ਕੇ ਆਏ ਹੋ ਨਾ, ਸਤਿਗੁਰਾਂ ਨੂੰ ਪਤਾ ਹੈ ਇਹ ਕਿਹੜੀ ਭਾਵਨਾ ਲੈ ਕੇ ਘਰੋਂ ਤੁਰਿਆ ਹੈ, ਕਿਹੜੀ ਨੀਅਤ ਨਾਲ ਤੁਰਿਆ, ਰਾਹ 'ਚ ਕੀ ਕਰਦਾ ਆਇਆ, ਸਭ ਕੁਝ ਪਤਾ ਹੈ, ਸਭ ਕੁਝ। ਹਾਂਜੀ। ਤੇ ਜਦੋਂ ਤੁਸੀਂ ਸਤਿਗੁਰਾਂ ਦੇ ਕੀਤੇ ਆ ਕੇ ਦੀਦਾਰ, ਚਰਨਾਂ ਦੇ ਉੱਤੇ ਕੀਤੀ ਨਮਸਕਾਰ, ਤੇ ਸਤਿਗੁਰਾਂ ਨੇ ਉਸੇ ਵੇਲੇ ਚੈੱਕ ਕਰ ਲਿਆ ਕਿਹੜੀ ਸ਼ਰਧਾ ਲੈ ਕੇ ਆਇਆ ਤੇ ਇਹਨੂੰ ਕਿਵੇਂ ਬਰਕਤ ਪਾ ਕੇ ਤੋਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ। ਬੜੇ ਪਿਆਰੇ ਨੇ ਜਿਨ੍ਹਾਂ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਤੁਸੀਂ ਮਨਾ ਰਹੇ ਹੋ। ਸੁਣਿਓ, ਮੌਨ ਰਹਿ ਕੇ ਵੀ ਸਤਿਗੁਰੂ ਬਹੁਤ ਕੁਝ ਬੋਲ ਦਿੰਦੇ ਨੇ। ਉਹ ਆਪਣੀਆਂ ਅੱਖਾਂ ਨਾਲ ਸਾਡੀ ਸ਼ਰਧਾ ਨੂੰ ਤੋੜ ਲੈਂਦੇ ਨੇ। ਜੋ ਭਾਵਨਾ ਲੈ ਕੇ ਆਉਂਦਾ ਹੈ ਦਰ ਦੇ ਉੱਤੇ, ਉਹਦੇ ਲਈ ਸਤਿਗੁਰੂ ਆਪਣੇ ਦਿਲ ਦੇ ਦਰਵਾਜ਼ੇ ਵੀ ਖੋਲ ਦਿੰਦੇ ਨੇ। ਸਤਿ ਸ੍ਰੀ ਅਕਾਲ। ਦਾਤਾਂ ਦੇ ਨਾਲ ਤੇ ਨਵਾਜਦੇ ਹੀ ਨੇ। ਜਿਹੜਾ ਜਿਹੋ ਜੀ ਭਾਵਨਾ ਲੈ ਕੇ ਆਉਂਦਾ ਨਾ, ਕੋਈ ਦਾਤਾਂ ਮੰਗਣ ਆਉਂਦਾ ਉਹਨਾਂ ਨੂੰ ਉਹ ਦੇ ਦਿੰਦੇ, ਜਿਹੜਾ ਦਾਤੇ ਨੂੰ ਮੰਗਣ ਆ ਗਿਆ ਉਹਦੇ ਲਈ ਆਪਣੇ ਦਿਲ ਦੇ ਬੂਹੇ ਵੀ ਖੋਲ ਦਿੰਦੇ ਨੇ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਗੱਲ ਮੈਂ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ, ਸੁਣਿਓ ਧਿਆਨ ਨਾਲ। ਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਮਨਾਉਣ ਆਏ ਹੋ ਨਾ, ਸੰਗਤ ਵਿੱਚ ਆਏ ਹੋ, ਕਿੱਡੇ ਪਿਆਰ ਦੇ ਵਿੱਚ, ਕਿੰਨੀ ਇਹ ਵੱਡੀ ਜਗ੍ਹਾ ਹੈ, ਪਰ ਇਹ ਸੰਗਤ ਦੇ ਪਿਆਰ ਵਿੱਚ ਇਹ ਵੀ ਛੋਟੀ ਪੈ ਰਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਔਰ ਮੇਰੀ ਨਿਮਰਤਾ ਸਹਿਤ ਬੇਨਤੀ, ਜਿੱਥੇ ਜਿੱਥੇ ਜਗ੍ਹਾ ਮਿਲੇ ਬਸ ਬਹਿ ਜਾਣਾ, ਜਿੱਥੇ ਵੀ ਮਿਲੇ ਗੋਡਾ ਠਾ ਕੇ ਵੀ ਸੰਗਤ ਨੂੰ ਭਾਉਣਾ ਪਵੇ ਭਾ ਲੈਣਾ ਹੈ ਜੀ। ਸੁਣਿਓ ਜਿਹੜੀ ਮੈਂ ਗੱਲ ਕਰਨ ਲੱਗਾ, ਇੱਕ ਸੇਠ ਰੋਜ਼ ਉਹਨੇ ਸੰਗਤ ਦੇ ਵਿੱਚ ਆਉਣਾ। ਅੱਜ ਜਦੋਂ ਉੱਠ ਕੇ ਜਾਣਾ ਨਾ ਸਮਾਪਤੀ ਤੋਂ ਬਾਅਦ, ਆ ਬਰਕਤਾਂ ਦੀਆਂ ਮੁੱਠਾਂ ਖੁੱਲਣੀਆਂ ਜੇ। ਸੁਣਿਓ, ਇੱਕ ਸੇਠ ਉਹਨੇ ਰੋਜ਼ ਸੰਗਤ ਵਿੱਚ ਆਉਣਾ, ਤੇ ਇੱਕ ਦਿਨ ਉਹਨੇ ਨਾ ਸੰਗਤ ਦੇ ਵਿੱਚ ਇਹ ਗੱਲ ਸੁਣ ਲਈ ਕਿ ਜਿੰਨੇ ਜਿਹੋ ਜਿਹੇ ਕਰਮ ਕੀਤੇ ਨੇ ਉਹਨੂੰ ਉਹੋ ਜਿਹਾ ਫਲ ਭੋਗਣਾ ਪੈਣਾ। ਸੁਣਨ ਵਾਲੀ ਗੱਲ ਹੈ ਕਿ ਜਿੰਨੇ ਜਿਹੋ ਜਿਹੇ ਕਰਮ ਕੀਤੇ ਨੇ ਉਹਨੂੰ ਉਹੋ ਜਿਹਾ ਫਲ ਭੋਗਣਾ ਪੈਣਾ। ਤੇ ਇਹ ਸੁਣ ਕੇ ਨਾ ਸੇਠ ਨੂੰ ਗੁੱਸਾ ਚੜ ਗਿਆ। ਤੇ ਜਿਹੜੇ ਸੰਤ ਜੀ ਕਥਾ ਸੁਣਾ ਰਹੇ ਸੀ ਨਾ, ਜਿਨ੍ਹਾਂ ਦੀ ਸੰਗਤ ਰੋਜ਼ ਕਰਦਾ ਸੀ, ਉਹਨਾਂ ਦੇ ਕੋਲ ਗਿਆ ਤੇ ਜਾ ਕੇ ਕਹਿੰਦਾ, ਜੇ ਕਰਮ ਹੀ ਭੋਗਣੇ ਨੇ ਤੇ ਫਿਰ ਆ ਸੰਗਤ ਵਿੱਚ ਆਉਣ ਦਾ ਫਾਇਦਾ ਕੀ ਹੈ? ਜੇ ਕਰਮ ਹੀ ਭੋਗਣੇ ਨੇ ਤੇ ਸੰਗਤ ਵਿੱਚ ਆਉਣ ਦਾ ਕੀ ਲਾਭ? ਹੁਣ ਅਸੀਂ ਆ, ਮੰਨ ਲਓ ਸਾਡੇ ਅੰਦਰ ਇਹ ਸ਼ੰਕਾ ਆ ਜੇ ਜੀ, ਜੋ ਕਰਮਾਂ 'ਚ ਲਿਖਿਆ, ਮਹਾਰਾਜ ਨੇ ਬਾਣੀ 'ਚ ਵੀ ਲਿਖਿਆ ਨਾ, ਲੇਖ ਨਾ ਮਿੱਟੀ ਖੇ ਸਖੀ ਜੋ ਲਿਖਿਆ ਕਰਤਾ। ਹੁਣ ਇੰਨੀ ਗੱਲ ਨੂੰ ਸੁਣ ਕੇ ਕੋਈ ਅੰਦਰ ਇਹ ਚੀਜ਼ ਲੈ ਆਵੇ, ਵੇਖੋ ਜੀ ਜੇ ਲੇਖ ਮਿਟਣੇ ਨਹੀਂ ਫਿਰ ਸੰਗਤ ਵਿੱਚ ਜਾਣ ਦਾ ਕੀ ਫਾਇਦਾ? ਪਰ ਭਾਈ ਵੀਰ ਸਿੰਘ ਜੀ ਦਾ ਬੜਾ ਪਿਆਰਾ ਬਚਨ ਹੈ, ਕਹਿੰਦੇ ਲੇਖ ਮਿਟਦੇ ਥੋੜੀ, ਲੀਕਾਂ ਮਿਟੀਆਂ ਥੋੜੀ ਨੇ, ਲੀਕਾਂ ਮਿਟਣੀਆਂ ਨਹੀਂ। ਕਹਿੰਦੇ ਲੀਕਾਂ ਮਿਟਦੀਆਂ ਨਹੀਂ, ਪਰ ਮਾੜੀਆਂ ਚੰਗਿਆਂ ਵਿੱਚ ਬਦਲ ਜਾਂਦੀਆਂ ਨੇ। ਜੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਹੁਣ ਆ ਲੀਕਾਂ ਮਿਟਣਗੀਆਂ ਥੋੜੀ, ਕਹਿੰਦੇ ਪਰ ਜਦੋਂ ਤੂੰ ਸਤਿਗੁਰੂ ਨੂੰ ਆ ਕੇ ਸਿਜਦਾ ਕਰਦਾ, ਸਤਿਗੁਰਾਂ ਦੇ ਅੱਗੇ ਨਤਮਸਤਕ ਹੁੰਦਾ, ਸੰਗਤ ਦੀ ਸੇਵਾ ਕਰਦਾ, ਸਤਿਗੁਰੂ ਦੇ ਕੋਲ ਏਡੀ ਤਾਕਤ ਹੈ
ਜਿੰਨੇ ਪੁੱਠੀਆਂ ਪਾਤੀਆਂ ਨਾ ਉਹ ਪੁੱਠੀਆਂ ਦੇ ਉੱਤੇ ਚੰਗੀਆਂ ਫਿਰ ਪਾ ਸਕਦਾ, ਸਿੱਧੀਆਂ ਫਿਰ ਪਾ ਸਕਦਾ, ਮਿੱਟੀਆਂ ਨਹੀਂ ਬਦਲ ਦਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿੰਨੇ ਇਤਿਹਾਸ ਗਵਾਹ ਨੇ, ਮੈਂ ਉਧਰ ਨਹੀਂ ਜਾਣਾ। ਜਿਹੜੀ ਮੈਂ ਗੱਲ ਕਰਨ ਲੱਗਾ, ਉਹ ਸੇਠ ਮਹਾਂਪੁਰਖਾਂ ਨੂੰ ਕਹਿੰਦਾ, ਮਹਾਂਪੁਰਖੋ ਜੇ ਕਰਮ ਫਲ ਭੋਗਣਾ ਪੈਣਾ ਤੇ ਫਿਰ ਸੰਗਤ ਕਰਨ ਦਾ ਕੀ ਫਾਇਦਾ? ਹੁਣ ਸਾਡੇ ਅੰਦਰ ਆ ਜੇ ਅਸੀਂ ਕੀਰਤਨ ਸੁਣਨ ਕਿਉਂ ਆਏ ਆ, ਮੈਂ ਕਰਨ ਕਿਉਂ ਆਇਆ, ਕਿਉਂ ਵਾਜੇ ਚੱਕਦੇ ਆ, ਕਦੀ ਕਿੱਧਰ ਜਾਂਦੇ, ਕਦੀ ਕਿੱਧਰ, ਕਦੀ ਅੰਮ੍ਰਿਤ ਵੇਲਾ, ਕਦੀ ਰਹਿਣ ਸਬਾਈਆਂ, ਕਦੀ ਚੁਪਹਿਰੇ। ਇਹ ਕਿਉਂ? ਜੇ ਕਰਮਾਂ ਦਾ ਫਲ ਹੀ ਭੋਗਣਾ ਪੈਣਾ। ਇਹੋ ਹੀ ਸਵਾਲ ਉਹਦੇ ਅੰਦਰ ਆਇਆ ਸੇਠ ਦੇ, ਤੇ ਮਹਾਂਪੁਰਸ਼ਾਂ ਨੂੰ ਕਹਿੰਦਾ, ਮਹਾਂਪੁਰਖੋ ਜੇ ਕਰਮਾਂ ਦਾ ਫਲ ਭੋਗਣਾ ਪੈਣਾ ਤੇ ਸੰਗਤ ਕਰਨ ਦਾ ਕੀ ਫਾਇਦਾ? ਅੱਜ ਤੋਂ ਮੈਂ ਸੰਗਤ 'ਚ ਆਉਣਾ ਹੀ ਛੱਡ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਂਪੁਰ ਕਹਿੰਦੇ ਭਲਿਆ ਲੋਕ ਕਾਲਾ ਨਾ ਪੈ, ਐਵੇਂ ਇੱਕਦਮ ਤੱਤੇ ਹੋ ਕੇ ਫੈਸਲਾ ਨਾ ਲੈ ਕੇ ਕੱਲ ਤੋਂ ਸੰਗਤ 'ਚ ਨਹੀਂ ਆਉਣਾ। ਜਿਹੜਾ ਤੇਰੇ ਅੰਦਰ ਸਵਾਲ ਆਇਆ ਨਾ, ਇਹਦਾ ਜਵਾਬ ਅਸੀਂ ਤੈਨੂੰ ਦੇਾਂਗੇ, ਪਰ ਕੱਲ ਦੇਾਂਗੇ। ਕੱਲ ਆ ਜਾ, ਕੱਲ ਤੈਨੂੰ ਇਸ ਗੱਲ ਦਾ ਜਵਾਬ ਮਿਲ ਜਾਏਗਾ। ਕਹਿੰਦਾ ਚਲੋ ਇੰਨਾ ਟਾਈਮ ਹੋ ਗਿਆ, ਤੁਹਾਡੀ ਸੰਗਤ ਕਰਦੇ ਆ, ਇੱਕ ਬਚਨ ਮੰਨ ਲੈਨੇ, ਕੱਲ ਆ ਜਾਗਾ। ਹੁਣ ਜਦੋਂ ਅਗਲੇ ਦਿਨ ਆਇਆ ਨਾ ਮਹਾਂਪੁਰਖਾਂ ਦੇ ਕੋਲ, ਤੇ ਮਹਾਂਪੁਰਖ ਪਤਾ ਕੀ ਕਹਿੰਦੇ? ਸਾਹਮਣੇ ਇੱਟ ਪਈ ਹੈ, ਮੈਂ ਗੱਲ ਸੰਖੇਪ ਚ ਕਰ ਰਿਹਾ। ਕਹਿੰਦੇ ਇੱਟ ਨੂੰ ਫੜ ਤੇ ਤੂੰ ਇਉਂ ਕਰ, ਇਹ ਇੱਟ ਫੜ ਕੇ ਨਾ ਜ਼ੋਰ ਦੀ ਸਾਡੇ ਸਿਰ ਦੇ ਉੱਤੇ ਮਾਰ। ਇੱਟ ਫੜ ਕੇ ਜ਼ੋਰ ਦੀ ਸਾਡੇ ਸਿਰ ਦੇ ਉੱਤੇ ਮਾਰ, ਫਿਰ ਤੈਨੂੰ ਤੇਰੀ ਗੱਲ ਦਾ ਜਵਾਬ ਦੇਾਂਗੇ। ਕਹਿੰਦਾ ਮਹਾਂਪੁਰਖੋ ਇਹ ਕਿਵੇਂ ਹੋ ਸਕਦਾ? ਮੈਂ ਤੁਹਾਨੂੰ ਜੇ ਇੱਟ ਮਾਰਾਂਗਾ ਤੁਹਾਨੂੰ ਸੱਟ ਲੱਗੇਗੀ, ਤੁਹਾਡਾ ਸਿਰ ਪੱਟੇਗਾ, ਲਹੂ ਲੁਹਾਨ ਹੋ ਜਾਓਗੇ, ਤੁਸੀਂ ਲਹੂ ਲੁਹਾਨ ਹੋ ਜਾਓਗੇ। ਮੈਂ ਤੁਹਾਡੇ ਉੱਤੇ ਇੱਟ ਨਹੀਂ ਤੁਹਾਨੂੰ ਮਾਰ ਸਕਦਾ। ਤੇ ਮਹਾਂਪੁਰਖ ਪਤਾ ਕੀ ਕਹਿੰਦੇ? ਇਉਂ ਕਰ, ਇੱਟ ਦੇ ਵਜ਼ਨ ਜਿੰਨਾ ਰੂੰ ਲੈ ਲੈ, ਰੂੰ, ਉਹ ਰੂੰ ਸਾਡੇ ਵੱਲ ਮਾਰ। ਕਹਿੰਦਾ ਮਹਾਂਪੁਰਖੋ ਜੇ ਮੈਂ ਰੂੰ ਮਾਰਾਂਗਾ ਤਕਲੀਫ ਤੇ ਤੁਹਾਨੂੰ ਕੋਈ ਨਹੀਂ ਹੋਏਗੀ, ਉਹ ਰੂੰ ਬੱਚੇ ਦਾ ਅਸਰ ਨਹੀਂ, ਕੋਈ ਸਿਰ ਨਹੀਂ ਪੱਟੇਗਾ, ਪਰ ਮੈਂ ਇਹ ਗੁਸਤਾਖੀ ਵੀ ਨਹੀਂ ਕਰ ਸਕਦਾ। ਜੇ ਮੈਂ ਰੂੰ ਚੱਕ ਕੇ ਇੱਟ ਦੇ ਬਰਾਬਰ ਵਜ਼ਨ ਦਾ ਰੂੰ ਵੀ ਤੁਹਾਡੇ ਵੱਲ ਸੁੱਟਾਂਗਾ ਨਾ, ਸੱਟ ਨਹੀਂ ਲੱਗੇਗੀ, ਤੁਹਾਨੂੰ ਦਰਦ ਨਹੀਂ ਹੋਏਗਾ, ਪਰ ਮੈਂ ਇਹ ਗੁਸਤਾਖੀ ਵੀ ਨਹੀਂ ਕਰ ਸਕਦਾ। ਕਹਿੰਦੇ ਇਦਾਂ ਕਰਨ ਨਾਲ ਤੁਹਾਨੂੰ ਚੋਟ ਨਹੀਂ ਲੱਗੇਗੀ, ਪਰ ਮੈਂ ਇਹ ਕੰਮ ਨਹੀਂ ਕਰਨਾ। ਤੇ ਉਸ ਵੇਲੇ ਮਹਾਂਪੁਰਖ ਪਤਾ ਕੀ ਕਹਿੰਦੇ? ਕਹਿੰਦੇ ਸਮਝ ਆਈ? ਕਹਿੰਦਾ ਜੀ ਬਿਲਕੁਲ ਨਹੀਂ ਆਈ, ਇਹ ਤੇ ਗੱਲ ਮੇਰੇ ਸਿਰੋਂ ਉੱਪਰ ਲੰਘ ਗਈ। ਪਹਿਲੇ ਤੁਸੀਂ ਕਿਹਾ ਇੱਟ ਮਾਰ, ਇੱਟ ਮੈਂ ਮਾਰ ਨਹੀਂ ਸਕਦਾ, ਉਹਦੇ ਨਾਲ ਚੋਟ ਲੱਗਣੀ ਹੈ। ਤੁਸੀਂ ਬਾਅਦ ਚੋਂ ਕਿਹਾ ਇੱਟ ਦੇ ਵਜ਼ਨ ਜਿੰਨਾ ਰੂੰ ਮਾਰ, ਉਹਦੇ ਨਾਲ ਚੋਟ ਭਾਵੇਂ ਨਹੀਂ ਲੱਗਣੀ, ਪਰ ਮੈਂ ਇਹ ਵੀ ਨਹੀਂ ਕਰ ਸਕਦਾ। ਮਹਾਂਪੁਰਖ ਕਹਿੰਦੇ ਤੂੰ ਕਿਹਾ ਸੀ ਨਾ ਸੰਗਤ ਵਿੱਚ ਆਉਣ ਦਾ ਫਾਇਦਾ ਕੀ ਹੈ? ਕਹਿੰਦੇ ਸੰਗਤ ਵਿੱਚ ਆਉਣ ਦਾ ਫਾਇਦਾ ਇਹੋ ਹੀ ਹੈ, ਜੇ ਕਰਮਾਂ ਦੇ ਵਿੱਚ ਲਿਖਿਆ ਨਾ ਤੇਰੇ ਉੱਤੇ ਇੱਟ ਵਰਗਾ, ਪਹਾੜ ਵਰਗਾ, ਕੋਈ ਪੱਥਰ ਵਰਗਾ ਦੁੱਖ ਆਉਣਾ ਹੈ, ਜਦੋਂ ਤੂੰ ਸੰਗਤ ਕਰਨੀ ਸ਼ੁਰੂ ਕਰ ਦੇਣਾ ਨਾ, ਉਹ ਦੁੱਖ ਨੂੰ ਪਰਮੇਸ਼ਰ ਰੂਹ ਵਾਂਗੂ ਕੱਟ ਦਿੰਦਾ ਹੈ। ਵਾਹਿਗੁਰੂ ਜੀ। ਸਤਿ ਸ੍ਰੀ ਅਕਾਲ। ਉਹ ਰੂਹ ਵਾਂਗੂ ਕੱਟ ਦਿੰਦਾ ਹੈ। ਤਕਲੀਫ ਆਈ ਪਰ ਬੰਦੇ ਨੂੰ ਪਤਾ ਵੀ ਨਾ ਲੱਗਿਆ। ਕੱਟਣ ਵਾਲੇ ਨੇ ਪਹਿਲੇ ਤਿਆਰੀ ਕੀਤੀ ਇਹਦੀ ਤਕਲੀਫ ਨੂੰ ਕਿਵੇਂ ਕੱਟਣਾ। ਆਈ ਇਹ ਤਕਲੀਫ ਕਰਮਾਂ ਕਰਕੇ, ਪਰ ਜਦੋਂ ਬੰਦਾ ਸੰਗਤ ਕਰਨ ਲੱਗ ਪੈਂਦਾ ਹੈ ਨਾ, ਜਿਹਦੀ ਸੰਗਤ ਕਰਦਾ ਹੈ ਨਾ, ਉਹਨੂੰ ਫਿਕਰ ਲੱਗ ਜਾਂਦਾ ਹੈ, ਇਹ ਮੇਰਾ ਕੀਰਤਨ ਕਰਦਾ, ਮੇਰਾ ਨਾਮ ਬੋਲਦਾ, ਸੰਗਤਾਂ ਨੂੰ ਜੋੜਦਾ, ਅੰਮ੍ਰਿਤ ਵੇਲਾ ਸੰਭਾਲਦਾ, ਕੀਰਤਨ ਸੁਣਨ ਵਾਸਤੇ ਜਾਂਦਾ, ਚੁਪਹਿਰੇ ਕੱਟਦਾ, ਇਹ ਬਾਣੀ ਪੜਦਾ, ਇਹ ਰਹਿਣ ਸਬਾਈਆਂ ਕਰਦਾ। ਜਿਹਦੀਆਂ ਰਹਿਣ ਸਬਾਈਆਂ ਕੱਟਦੇ ਹੋ, ਜਿਹਦੇ ਚੁਪਹਿਰੇ ਕੱਟਦੇ ਹੋ, ਫਿਰ ਉਹਨੂੰ ਫਿਕਰ ਲੱਗ ਜਾਂਦਾ ਹੈ ਕਿ ਇਹਦੇ ਮੈਂ ਮਾੜੇ ਕਰਮਾਂ ਨੂੰ, ਇੱਟ ਵਰਗੇ ਕਰਮਾਂ ਨੂੰ ਰੂਹ ਵਾਂਗੂ ਬਣਾ ਕੇ ਕਿਵੇਂ ਕੱਟਣਾ ਹੈ। ਸਤਿ ਸ੍ਰੀ ਅਕਾਲ। 10 ਸਾਲ ਲਿਖੇ ਗਏ, ਕਸ਼ਟ ਭੋਗਣਾ 10 ਸਾਲ, ਤੂੰ ਬੈੱਡ ਤੇ ਰਹਿਣਾ, ਉੱਠ ਨਹੀਂ ਸਕਦਾ। 10 ਸਾਲ ਲਿਖਿਆ ਗਿਆ ਕਰਮਾਂ ਦੇ ਵਿੱਚ। 10 ਸਾਲ ਤੂੰ ਬੈੱਡ ਤੇ ਰਹਿਣਾ ਹੈ, ਕਰਮ ਤੈਨੂੰ ਭੋਗਣੇ ਪੈਣੇ ਨੇ। ਪਰ ਜਦੋਂ ਸੰਗਤ ਕਰਨੀ ਸ਼ੁਰੂ ਕੀਤੀ, ਜਦੋਂ ਤੂੰ ਨਿਤਨੇਮ ਵਧਾ ਲਿਆ, ਜਦੋਂ ਤੂੰ ਅੰਮ੍ਰਿਤ ਵੇਲਿਆਂ ਨਾਲ ਜੁੜ ਗਿਆ, ਉਹੋ ਹੀ 10 ਸਾਲਾਂ ਦੇ ਕਸ਼ਟ ਨੂੰ ਸਤਿਗੁਰੂ ਕਿਰਪਾ ਦਾ ਖਾਤਾ ਖੋਲ ਕੇ 10 ਮਿੰਟਾਂ 'ਚ ਕੱਟ ਦਿੰਦੇ ਨੇ।
ਤੇ 10 ਮਿੰਟਾਂ ਦੀ ਤਕਲੀਫ ਨੂੰ ਸਤਿਗੁਰੂ ਸੁਪਨੇ 'ਚ ਵੀ ਕੱਟਣ ਦੀ ਪਾਵਰ ਰੱਖਦੇ ਨੇ। ਆ ਜੋ ਮਰਜ਼ੀ ਹੋ ਜੇ ਸੰਗਤ ਨਹੀਂ ਛੱਡਣੀ। ਇਹ ਮੇਰੀ ਬੇਨਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਜੀ। ਜੋ ਮਰਜ਼ੀ ਹੋ ਜੇ, ਜਿੰਨੇ ਮਰਜ਼ੀ ਬਿਜ਼ੀ ਹੋ ਜਾਓ, ਪਰ ਇੰਨੇ ਬਿਜ਼ੀ ਨਾ ਹੋਵੋ ਕਿ ਸੰਗਤ ਵਿੱਚ ਆਉਣਾ ਹੀ ਛੱਡ ਦਿਓ। ਸੰਤ ਸੁਜਾਨ ਸਿੰਘ ਜੀ ਮਹਾਂਪੁਰਖ, ਇੱਕ ਬੰਦਾ ਆਉਂਦਾ ਸੀ ਨਾ ਸੰਗਤ ਵਿੱਚ, ਕੁਦਰਤੀ ਆਇਆ 15-20 ਦਿਨਾਂ ਬਾਅਦ, ਮਹੀਨੇ ਬਾਅਦ ਮਹਾਂਪੁਰਖਾਂ ਦੀ ਨਿਗਾਹ ਪੈ ਗਈ। ਬੁਲਾਇਆ ਕੋਲ, ਕਹਿੰਦੇ ਭਲਿਆ ਲੋਕਾਂ ਅੱਗੇ ਰੋਜ਼ ਆਉਣਾ ਸੀ, ਹੁਣ ਇੰਨੇ ਨਾ ਆ ਗਏ। ਕਹਿੰਦਾ ਮਹਾਂਪੁਰਖੋ ਬਿਜ਼ੀ ਬਹੁਤ ਹੋ ਗਏ। ਅੱਗੇ ਇੱਕ ਫੈਕਟਰੀ ਸੀ, ਹੁਣ ਇੱਕ ਹੋਰ ਲੱਗ ਗਈ, ਬਿਜ਼ੀ ਬੜਾ ਹੋ ਗਿਆ। ਜੇ ਤੇ ਕਹਿ ਦਿੰਦਾ ਸਿਹਤ ਨਹੀਂ ਸੀ ਠੀਕ, ਫਿਰ ਤੇ ਗੱਲ ਕੁਝ ਹੋਰ ਸੀ। ਕਹਿੰਦਾ ਜੀ ਬਿਜ਼ੀ ਬਹੁਤ ਹੋ ਗਿਆ। ਅੱਗੇ ਇੱਕ ਫੈਕਟਰੀ ਸੀ, ਇੱਕ ਹੋਰ ਲੱਗ ਗਈ, ਤਾਂ ਕਰਕੇ ਸੰਗਤ ਵਿੱਚ ਆਉਣ ਦਾ ਟਾਈਮ ਹੀ ਨਹੀਂ ਮਿਲਦਾ। ਮਹਾਂਪੁਰਖਾਂ ਨੇ ਬਾਹੋਂ ਫੜਿਆ, ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਚਲੀਏ, ਤੇਰੀ ਅਰਦਾਸ ਕਰਨੀ। ਉਹ ਬੜਾ ਖੁਸ਼ ਕਿ ਮਹਾਂਪੁਰਖ ਮੇਰੀ ਅਰਦਾਸ ਕਰਨਗੇ। ਤੇ ਜਾਂਦਿਆਂ ਜਾਂਦਿਆਂ ਕਹਿੰਦਾ ਮਹਾਂਪੁਰਖੋ ਅਰਦਾਸ ਕਰੋਗੇ ਕੀ? ਕਹਿੰਦੇ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਆਪ ਬੈਠੇ ਨੇ ਪ੍ਰਤੱਖ। ਗੁਰੂ ਨਾਨਕ ਅੱਗੇ, ਗੁਰੂ ਗ੍ਰੰਥ ਸਾਹਿਬ ਅੱਗੇ ਤੇਰੀ ਅਰਦਾਸ ਕਰਨੀ, ਸਤਿਗੁਰੂ ਇਹਦਾ ਕਾਰੋਬਾਰ ਘੱਟ ਕਰ ਦਿਓ, ਇਹਦਾ ਕਾਰੋਬਾਰ ਘਟਾ ਦਿਓ। ਉਹਨੇ ਬਾਂਹ ਛੁਡਾ ਲਈ। ਕਹਿੰਦਾ ਮਹਾਂਪੁਰਖੋ ਇਹ ਤੇ ਉਲਟੀ ਅਰਦਾਸ ਹੈ। ਕਦੀ ਇਹ ਵੀ ਅਰਦਾਸ ਹੁੰਦੀ ਕਾਰੋਬਾਰ ਘਟਾਉਣ ਦੀ? ਕਾਰੋਬਾਰ ਵਧਣ ਦੀ ਅਰਦਾਸ ਤੇ ਹੋਈ, ਘਟਾਉਣ ਦੀ ਕਿਹੜੀ? ਮਹਾਂਪੁਰਖ ਕਹਿੰਦੇ ਹੁਣ ਤੇ ਕਾਰੋਬਾਰ ਘਟਾਉਣ ਦੀ ਅਰਦਾਸ ਕਰਨੀ ਬਣਦੀ ਏ, ਕਿਉਂਕਿ ਤੇਰੇ ਵਧੇ ਹੋਏ ਕਾਰੋਬਾਰ ਨੇ ਆ ਸਤ ਸੰਗਤ ਦੀਆਂ ਘੜੀਆਂ ਤੋਂ ਤੈਨੂੰ ਤੋੜ ਜੋ ਦਿੱਤਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਨਹੀਂ ਕਹਿੰਦਾ ਤੁਹਾਡੇ ਕਾਰੋਬਾਰ ਘੱਟ ਚੱਲਣ, ਮੈਂ ਤੇ ਕਹਿੰਦਾ ਜਿੰਨੇ ਬੈਠੇ ਹੋ ਇੱਕ ਇੱਕ ਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਇੰਨਾ ਦੇਣ ਕਿ ਇੱਕ ਇੱਕ ਪ੍ਰੇਮੀ ਹਜ਼ਾਰਾਂ ਹਜ਼ਾਰਾਂ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣ ਜਾਵੇ। ਹਾਂਜੀ, ਸਤਿ ਸ੍ਰੀ ਅਕਾਲ। ਪਰ ਘੁੰਡੀ ਬਸ ਇਹ ਹੈ, ਜਿੰਨਾ ਮਰਜੀ ਬਾਪੂ ਦਈ ਚੱਲੇ, ਪਰ ਜਿੰਨੇ ਸਭ ਕੁਝ ਦਿੱਤਾ ਉਹ ਸੰਗਤ ਨਹੀਂ ਛੱਡਣੀ, ਉਹ ਦਰ ਨਹੀਂ ਛੱਡਣਾ, ਉਹ ਗੁਰੂ ਦਾ ਆਸਰਾ ਨਹੀਂ ਛੱਡਣਾ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਨਹੀਂ ਛੱਡਣਾ, ਉਹ ਜਿੰਨੇ ਸਭ ਕੁਝ ਦਿੱਤਾ ਤੂੰ ਉਹਨੂੰ ਛੱਡੀ ਜਾਂਦਾ, ਇਹ ਨਹੀਂ ਛੱਡਣਾ। ਕੀ ਨਹੀਂ ਛੱਡਣਾ? ਧੰਨ ਬਾਬਾ ਦੀਪ ਸਿੰਘ ਆ ਕਹੀ ਜਾ, ਗੁਰੂ ਰਾਮਦਾਸ ਕਹੀ ਜਾ, ਵਾਹਿਗੁਰੂ ਵਾਹਿਗੁਰੂ ਕਰੀ ਚੱਲ, ਬਾਬਾ ਦੀਪ ਸਿੰਘ ਦਾ ਨਾਮ ਲਈ ਚੱਲ। ਉਹ ਜਿੰਨੇ ਸਭ ਕੁਝ ਦਿੱਤਾ ਹੈ ਬਸ ਉਹਦਾ ਲੜ ਨਹੀਂ ਛੱਡਣਾ। ਗੱਲ ਇੰਨੀ ਹੈ। ਕਾਰੋਬਾਰ ਜਿੰਨੇ ਮਰਜ਼ੀ ਵਧਣ, ਲੱਖਾਂ ਪਤੀ ਤੂੰ ਕਰੋੜਾਂ ਪਤੀ ਬਣ ਜੇ, ਪਰ ਸੰਗਤ ਵਿੱਚ ਮੰਗਤਾ ਬਣ ਕੇ ਬਹਿਣਾ ਨਾ ਭੁੱਲੀ। ਗੱਲ ਇੰਨੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਫਿਰ ਵੱਡੇ ਤੋਂ ਵੱਡੇ ਤੇਰੇ ਮਾੜੇ ਕਰਮ ਕੱਟਣ ਦੀ ਜ਼ਿੰਮੇਵਾਰੀ ਉਹਦੀ ਏ, ਤੇਰੀ ਨਹੀਂ। ਟੈਨਸ਼ਨਾਂ ਫਿਰ ਤੇਰੀਆਂ ਤੇ ਰਹਿਣੀਆਂ ਹੀ ਨਹੀਂ। ਸੱਚੀ ਗੱਲ ਏ, ਤੇਰੀਆਂ ਨਹੀਂ ਫਿਰ ਰਹਿਣੀਆਂ ਟੈਨਸ਼ਨਾਂ। ਟੈਨਸ਼ਨਾਂ ਤੇ ਫਿਰ ਉਹਦੀਆਂ ਨੇ ਜਿਹਦੀ ਸੰਗਤ ਤੂੰ ਕਰਨ ਲੱਗ ਪਿਆ। ਹਾਂਜੀ, ਕਿੰਨੇ ਇਤਿਹਾਸ ਚੋਂ ਪ੍ਰਮਾਣ ਮਿਲਦੇ। ਦੱਸੋ, ਧੰਨੇ ਭਗਤ ਦੀਆਂ ਟੈਨਸ਼ਨਾਂ ਲਈਆਂ ਨਹੀਂ ਪਰਮੇਸ਼ਰ ਨੇ? ਬੇਣੀ ਭਗਤ ਦੀਆਂ ਲਈਆਂ ਨਹੀਂ ਟੈਨਸ਼ਨਾਂ ਪਰਮੇਸ਼ਰ ਨੇ? ਘਰ ਵਾਲੀ ਤੇ ਲੜਾਈ ਕਰਦੀ ਸੀ, ਕਿਹਦੀ ਕਥਾ ਕਰਨ ਜਾ? ਕਹਿੰਦੇ ਜੀ ਮੈਂ ਕਥਾ ਕਰਨ ਜਾਂਦਾ ਰਾਜੇ ਦੇ ਦਰਬਾਰ 'ਚ। ਫਿਰ ਇੱਕ ਦਿਨ ਰੂਪ ਵਟਾ ਕੇ ਆ ਗਿਆ ਨਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਦੋਂ ਵੀ ਰੂਪ ਵਟਾ ਕੇ ਆਉਂਦਾ, ਹੁਣ ਵੀ ਆਉਂਦਾ, ਕਿਸੇ ਨਾ ਕਿਸੇ ਢੰਗ ਨਾਲ ਕਾਰਜ ਸਵਾਰ ਹੀ ਦਿੰਦਾ। ਮੈਂ ਤੇ ਨਿੱਕੀ ਜੀ ਟੈਨਸ਼ਨ ਅਜੇ ਰੱਖਦਾ ਹੀ ਆ ਦਿਮਾਗ ਦੇ ਉੱਤੇ, ਕੀ ਬਣੇਗਾ? ਬਾਬਾ ਉਸੇ ਵੇਲੇ ਕੋਈ ਨਾ ਕੋਈ ਬਿੱਦ ਬਣਾ ਕੇ ਸਾਹਮਣੇ ਆ ਜਾਂਦਾ। ਪੁੱਤਰਾ ਟੈਨਸ਼ਨ ਲੈਣ ਦੀ ਲੋੜ ਨਹੀਂ, ਤੂੰ ਮੇਰਾ ਨਾਮ ਨਾ ਛੱਡੀ, ਮੈਂ ਤੇਰੇ ਨਾਲ ਵਰਤਣਾ ਨਹੀਂ ਛੱਡਾਂਗਾ। ਹਾਂਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਨਾਮਦੇਵ ਦੇ ਕੰਮ ਸਵਾਰਨ ਆਇਆ ਨਹੀਂ? ਦੱਸੋ, ਕਬੀਰ ਜੀ ਦੇ ਸਵਾਰਨ ਆਇਆ ਨਹੀਂ ਕੰਮ? ਕਿਹਦੇ ਨਹੀਂ ਸਵਾਰੇ, ਕਿਹਦੇ ਨਹੀਂ ਸਵਾਰੇ? ਇਹ ਤੇ ਨਾਮ ਜਪਣ ਵਾਲੇ ਸੀ। ਉਹ ਜਿਹੜੇ ਵੱਡੇ ਤੋਂ ਵੱਡੇ ਪਾਪੀ, ਉਹਨਾਂ ਨੇ ਵੀ ਉਹਦਾ ਨਾਮ ਲੈਣਾ ਸ਼ੁਰੂ ਕਰਤਾ। ਉਧਾਰ ਤੇ ਉਹਨੇ ਉਹਨਾਂ ਦਾ ਵੀ ਕਰ ਦਿੱਤਾ। ਹਾਂਜੀ, ਵੱਡੇ ਵੱਡਿਆਂ ਪਾਪੀਆਂ ਦਾ ਉਧਾਰ ਕਰ ਦਿੱਤਾ। ਬਸ ਇੱਕ ਕੰਮ ਨਾ ਛੱਡ, ਉਹਦਾ ਨਾਮ ਲੈਣਾ ਨਾ ਛੱਡ, ਸੰਗਤ ਨਾ ਛੱਡ। ਫਿਰ ਬਾਬਾ ਕਹਿੰਦਾ ਤੇਰੇ ਅੰਦਰੋਂ ਬੁਰਾਈਆਂ ਕੱਢਣ ਦੀ ਜ਼ਿੰਮੇਵਾਰੀ ਵੀ ਮੇਰੀ, ਤੇਰੀਆਂ ਝੋਲੀਆਂ ਭਰਨ ਦੀ ਜ਼ਿੰਮੇਵਾਰੀ ਵੀ ਮੇਰੀ, ਤੇਰੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਮੇਰੀ, ਤੇਰੇ ਕਾਰੋਬਾਰ ਚਲਾਉਣ ਦੀ ਵੀ ਜ਼ਿੰਮੇਵਾਰੀ ਮੇਰੀ। ਤੂੰ ਇੱਕ ਜ਼ਿੰਮੇਵਾਰੀ ਸਾਂਭ, ਬਸ ਇੱਕ ਜ਼ਿੰਮੇਵਾਰੀ ਸਾਂਭ ਲੈ। ਕਿਹੜੀ? ਆ ਸੰਗਤ ਵਿੱਚ ਆਉਣ ਦੀ। ਇੱਕ
ਇੱਕ ਜ਼ਿੰਮੇਵਾਰੀ ਸਾਂਭ ਲੈ। ਧੰਨ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਕਹਿਣ ਦੀ ਇੱਕ ਜ਼ਿੰਮੇਵਾਰੀ ਸਾਂਭ ਲੈ, ਵਾਹਿਗੁਰੂ ਵਾਹਿਗੁਰੂ ਕਰਨ ਦੀ ਬਾਬਾ ਕਹਿੰਦਾ ਸਾਰੀਆਂ ਮੇਰੀਆਂ ਜ਼ਿੰਮੇਵਾਰੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਆਪ ਜੀ। ਸਵਰੋ ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਬਰ ਜਾਏਗਾ। ਪਿਆਰ ਨਾਲ ਤੇ ਗੱਜ ਕੇ ਇੱਕ ਵਾਰੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 749 ਨੰਬਰ ਅੰਗ ਦੇ ਉੱਤੇ ਦਰਜ। ਸਾਰੀ ਸੰਗਤ ਨੇ ਪਿਆਰ ਦੇ ਨਾਲ ਇਹ ਬੋਲ ਬੋਲਣੇ। ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਮਨਾ ਰਹੇ ਹਾਂ ਆਪਾਂ। 1604 ਨੂੰ ਪਹਿਲਾ ਪ੍ਰਕਾਸ਼ ਕੀਤਾ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਹਾਂਜੀ, ਸੀਸ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਪਿਤਾ ਜੀ ਨੂੰ ਬਿਰਾਜਮਾਨ ਕੀਤਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਚੌਰ ਸਾਹਿਬ ਦੀ ਸੇਵਾ ਕਰਦੇ ਨੇ। ਤੇ ਪਹਿਲੇ ਗ੍ਰੰਥੀ ਵੀ ਥਾਪਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਤੇ ਹੁਕਮਨਾਮਾ ਪਹਿਲਾ ਬੱਚੇ ਬੱਚੇ ਨੂੰ ਪਤਾ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉਹਨਾਂ ਦਾ ਅੱਜ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਮਨਾ ਰਹੇ ਤੇ ਆਓ ਬੜੇ ਪਿਆਰ 'ਚ ਇਹ ਸ਼ਬਦ ਪੜ੍ਹੀਏ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਸਾਰੀ ਸੰਗਤ ਪੁੱਛ ਲੈ ਇੱਕ ਵਾਰੀ ਲੁਧਿਆਣੇ ਵਾਲਿਓ, ਚੜ੍ਹਦੀ ਕਲਾ 'ਚ ਹੋ। ਸਤਿ ਸ੍ਰੀ ਅਕਾਲ। ਕਰਿਓ ਜੀ ਕਿਰਪਾ ਪਿਆਰ ਨਾਲ। ਸੁਣ ਸੁਣ ਜੀਵਾਂ ਤੇਰੀ ਬਾਣੀ, ਸੁਣ ਸੁਣ ਜੀਵਾਂ ਤੇਰੀ ਬਾਣੀ। ਬੋਲੋ ਜੀ, ਸੁਣ ਸੁਣ ਜੀਵਾਂ ਤੇਰੀ ਬਾਣੀ, ਸੁਣ ਸੁਣ ਜੀਵਾਂ ਤੇਰੀ ਬਾਣੀ। ਪੜੋ, ਸੁਣ ਸੁਣ ਜੀਵਾਂ ਤੇਰੀ ਬਾਣੀ, ਸੁਣ ਸੁਣ ਜੀਵਾਂ ਤੇਰੀ ਬਾਣੀ। ਅਰਦਾਸ ਕਰੀ ਪ੍ਰਭ ਆਪਣੇ चित आए महा अनंता
सोण जीवा तेरे बाणे, सोण सोण जीवा तेरी बाणे, सारे करो कृपा, सोण सोण जीवा तेरे बाणे, सोण सोण जीवा तेरी बाणे। धन गुरु रामदास जी, ਧੰਨ ਗੁਰੂ ਰਾਮਦਾਸ ਜੀ। मेरे साहिब, मेरे साहिब, तू मैं मान निमाणी, मेरे साहिब, मेरे साहिब, तू मैं मान निमाणी, अरदास करी प्रभ अपने आगे, सोण सोण जीवा तेरी बाणी, बोलो सोण सोण जीवा तेरी बाणी, सारे सोण सोण जीवा तेरी बाणी, सोण सोण जीवा तेरी बाणी, सारी संगत सोण सोण जीवा तेरी बाणी, सोण सोण जीवा तेरी बाणी। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। चरण तूड़ तेरे जन की होवा, तेरे दर्शन को बल जाई, धन बाबा दीप सिंह साहब।
ਸੁਣ ਜੀਵਾ ਤੇਰੀ ਬਾਣੀ ਸੁਣ ਸੁਣ ਜੀਵਾ ਤੇਰੀ ਬਾਣੀ ਗੱਜ ਕੇ ਸੁਣ ਸੁਣ ਜੀਵਾ ਤੇਰੀ ਬਾਣੀ ਸੁਣ ਸੁਣ ਜੀਵਾ ਤੇਰੀ ਬਾਣੀ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਖੰਡੇ ਵਾਲਿਆ ਸਭ ਦੀਆਂ ਝੋਲੀਆਂ ਭਰ ਦਿਓ ਬੱਪੂ ਜੀ ਤੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਕਰ ਜੋੜ ਮੰਗੋ ਇੱਕ ਦਾਨਾ ਗੁਰੂ ਰਾਮਦਾਸ ਜੀ ਤੁਠੇ ਪਾਵਾਂ ਸਾਹਿਬ ਤੁਠੇ ਤੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ ਆਠ ਪਹਿਰ ਗੁਣ ਗਾਵਾਂ ਸੁਣ ਸੁਣ ਜੀਵਾ ਤੇਰੀ ਬਾਣੀ 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 ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ 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 ਬੋਲੋ ਸੁਣ ਸੁਣ ਜੀਵਾ ਤੇਰੀ ਬਾਣੀ ਸੁਣ ਸੁਣ ਜੀਵਾ ਤੇਰੀ ਬਾਣੀ ਸੁਣ ਸੁਣ ਜੀਵਾ ਤੇਰੀ ਬਾਣੀ ਤੇਰੀ ਬਾਣੀ ਤੇਰੀ ਬਾਣੀ ਸੋਹਣੇ ਸਿੱਧ ਪੀਰ ਸੁਰਨਾਥ ਸੋਹਣੇ ਧਰਤ ਤਵਲ ਆਕਾਸ ਸੋਹਣੇ ਦੀਪ ਲੋ ਪਾਤਾਲ ਸੋਹਣੇ ਪੋਹੇ ਨ
ਸਕੇ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ। ਸੁਣੇ ਈਸਰ ਬਰਮਾ ਇੰਦ, ਸੁਣੇ ਮੁਖ ਸਨਾ ਹਣਮੰਤ, ਸੁਣੇ ਜੋਗ ਜੁਗਤ ਤਨ ਭੇ, ਸੁਣੇ ਸਾਸਤ ਸਿਮਰਤ ਵੇ। ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ। ਸੁਣੇ ਸਤਸੰਗ ਤੋ ਗਿਆ, ਸੁਣੇ 68 ਕਾ ਇਸ਼ਨਾਨ, ਸੁਣੇ ਪੜ ਪੜ ਪਾਵੇ ਮਾਨ, ਸੁਣੇ ਲਾਗੇ ਸਹਿਜ ਧਿਆ। ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ। ਸੁਣੇ ਸਰਾ ਗੁਣਾ ਕੇ ਗਾ, ਸੁਣੇ ਸੇਖ ਪੀਰ ਪਾਸ਼ਾ, ਸੁਣੇ ਅੰਦੇ ਪਾਵੇ ਨਾ, ਸੁਣੇ ਹਾਥ ਹੋਵੇ ਅਸਗਾ। ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ। ਸੁਣ ਸੁਣ ਜੀਵਾ ਤੇਰੀ ਬਾਣੀ, ਤੇਰੀ ਬਾਣੀ। ਕੋਟ ਮਜਨ ਜਾਂ ਕੈ ਸੁਣ ਨਾਮ, ਕੋਟ ਪੂਜਾ ਜਾਂ ਕੈ ਹੈ ਧਿਆਨ। ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਬਿਦ ਜਾਣੇ। ਕੋਟ ਫਲਾ ਗੁਰ ਤੇ ਬਿਦ ਜਾਣੇ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਬੋਲੋ ਸੁਣ ਸੁਣ ਜੀਵਾ ਤੇਰੀ ਬਾਣੀ। ਸੁਣ ਸੁਣ ਜੀਵਾ ਤੇਰੀ ਬਾਣੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਵਾਹਿਗੁਰੂ 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 ਸਾਰੇ ਤੁਹਾਡੀ ਆਵਾਜ਼। ਵਾਹਿਗੁਰੂ 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 ਵਾਹਿਗੁਰੂ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਬਾਣੀ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਸਿਰਫ ਸਿਰਫ 2 ਮਿੰਟ ਦਾ ਇੱਕ ਬਚਨ ਸੁਣ ਲਓ, ਉਸ ਤੋਂ ਬਾਅਦ ਸਮਾਪਤ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਿਰਾਜਮਾਨ ਨੇ ਸੰਗਤ ਦੇ ਵਿੱਚ। ਸੁਣਿਓ ਧਿਆਨ ਨਾਲ, ਜਿਨ੍ਹਾਂ ਦਾ ਅਸੀਂ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਮਨਾ ਰਹੇ, ਇਹ ਬਾਣੀ ਵਿੱਚ ਕਿੰਨੀ ਤਾਕਤ ਹੈ। ਗੱਲ ਮੈਂ ਉਹ ਕਰਨ ਲੱਗਾ। ਪਿਤਾ ਜੀ ਬੈਠੇ ਤੇ ਬੈਠੇ ਬੈਠੇ ਪਤਾ ਕੀ ਕਹਿੰਦੇ? ਕਹਿੰਦੇ 10 ਰਕਮ ਬੋਲੀ 10। ਫਿਰ ਕਹਿੰਦੇ ਨਹੀਂ 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 100। ਗੱਲ ਸੁਣਨ ਵਾਲੀ ਜੀ। 100 ਤੋਂ ਬਾਅਦ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿੰਦੇ 1000। 1000 ਨਹੀਂ, ਕਹਿੰਦੇ 10,000। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਸ ਤੋਂ ਬਾਅਦ ਕਹਿੰਦੇ ਲੱਖ। ਲੱਖ ਤੋਂ ਬਾਅਦ ਕਹਿੰਦੇ ਕਰੋੜ। ਕਰੋੜ ਤੇ ਆ ਕੇ ਨਾ ਸਤਿਗੁਰੂ ਰੁਕ ਗਏ। ਬਚਨ ਪਤਾ ਕੀ ਕੀਤਾ? ਕਹਿੰਦੇ ਕਿਸੇ ਕੋਲੋਂ ਨਾ ਸਮਝੀ ਦੇ ਵਿੱਚ ਕਰੋੜਾਂ ਪਾਪ ਹੋ ਜਾਣ। ਕਰੋੜਾਂ, ਇੱਥੇ ਗਿਣਤੀਆਂ ਮਿਣਤੀਆਂ ਖਤਮ ਕਰਤੀਆਂ ਮਾਰੇ ਨੇ। ਕਹਿੰਦੇ ਕਿਸੇ ਕੋਲੋਂ ਨਾ ਸਮਝੀ ਦੇ ਵਿੱਚ ਕਰੋੜਾਂ ਪਾਪ ਹੋ ਜਾਣ। ਕਹਿੰਦੇ ਉਹ ਬੰਦਾ ਜਪਜੀ ਸਾਹਿਬ ਨੂੰ ਜਾਪ ਬਣਾ ਲਵੇ। ਜਾਪ ਕੀ?
ਇੱਕ ਪਾਠ ਹੋ ਗਿਆ, ਇੱਕ ਹੋਰ, ਦੋ ਹੋ ਗਏ, ਦੋ ਹੋਰ, ਦੋ ਹੋ ਗਏ, ਫਿਰ ਦੋ ਹੋਰ, ਏਦਾਂ ਕਹਿੰਦੇ ਕਿਸੇ ਬੰਦੇ ਦੇ ਕੋਲੋਂ ਨਾ ਸਮਝੀ ਦੇ ਵਿੱਚ ਕਰੋੜਾਂ ਪਾਪ ਹੋ ਜਾਣ। ਕਹਿੰਦੇ ਉਹ ਜਪਜੀ ਸਾਹਿਬ ਨੂੰ ਜਾਪ ਬਣਾ ਲਵੇ। ਕਹਿੰਦੇ ਜਦੋਂ ਬੰਦਾ ਜਪਜੀ ਸਾਹਿਬ ਨੂੰ ਜਾਪ ਬਣਾ ਲੈਂਦਾ ਹੈ ਨਾ, ਕਹਿੰਦੇ ਉਹਦੇ ਕਰੋੜਾਂ ਪਾਪਾਂ ਨੂੰ ਕੱਟਣ ਦੀ ਜ਼ਿੰਮੇਵਾਰੀ ਗੁਰੂ ਨਾਨਕ ਆਪਣੀ ਝੋਲੀ 'ਚ ਪਵਾ ਲੈਂਦੇ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਦਸਮ ਗ੍ਰੰਥ ਦੇ ਬਚਨ ਨੇ ਮਹਾਰਾਜ ਕਹਿੰਦੇ ਜਪ ਜਾਪ ਕੀਏ ਅਗ ਕੋਟ ਹਰੇ। ਕਹਿੰਦੇ ਜਦੋਂ ਜਪਜੀ ਸਾਹਿਬ ਨੂੰ ਕੋਈ ਜਾਪ ਬਣਾਉਂਦਾ ਹੈ ਨਾ, ਉਹਦੇ ਕਰੋੜਾਂ ਪਾਪ ਖਰੇ ਜਾਂਦੇ ਨੇ, ਕਰੋੜਾਂ ਪਾਪ। ਇਹ ਮੇਰੀ ਬੇਨਤੀ ਏ, ਪਹਿਲਾ ਪ੍ਰਕਾਸ਼ ਪੁਰਬ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮਨਾ ਰਹੇ ਹਾਂ, ਉਹ ਬਾਣੀ ਨਾਲ ਜੁੜ ਜਾਓ। ਕੋਈ ਘਰ ਵਿੱਚ ਦੁੱਖ ਸੁੱਖ ਦਾ ਸਮਾਂ ਆ ਜਾਏ, ਉਹ ਬਾਣੀ ਨਾਲ ਜੁੜੋ, ਚੁਪਹਿਰੇ ਕੱਟੋ 6-6 ਘੰਟੇ, ਬਜਵੀਂ ਭਗਤੀ ਕਰੋ। ਚੁਪਹਿਰੇ ਇਹ ਹੁੰਦੇ ਨੇ, ਇਹਨਾਂ ਦਾ ਕੋਈ ਹੋਰ ਮਤਲਬ ਨਹੀਂ ਹੁੰਦਾ। ਚੁਪਹਿਰਿਆਂ ਦਾ ਮਤਲਬ ਹੁੰਦਾ ਚੌਪਹਿਰਾ, ਪੈਰਾਂ ਦਾ ਚੌਥਾ ਹਿੱਸਾ ਗੁਰੂ ਦੇ ਲੇਖੇ ਲਾਉਣਾ। ਜਿਸ ਦਿਨ ਮਰਜ਼ੀ ਲਾ ਲਓ, ਇੱਥੇ ਬੈਠੇ ਲਾ ਲਓ, ਅੰਮ੍ਰਿਤਸਰ ਬਹਿ ਕੇ ਲਾ ਲਓ, 6 ਘੰਟੇ ਬਜਵੀਂ ਭਗਤੀ। ਜਦੋਂ ਤੁਸੀਂ ਪਿਆਰ ਵਿੱਚ ਬਾਣੀ ਪੜ੍ਹਦੇ ਹੋ ਨਾ 6 ਘੰਟੇ, ਮੈਂ ਸੱਚ ਕਹਿ ਰਿਹਾ, ਇਧਰੋਂ ਤੁਸੀਂ ਬਾਣੀ ਪੜ੍ਹਦੇ ਹੋ, ਗੁਰੂ ਅੱਗੇ ਬਾਬੇ ਖੰਡੇ ਵਾਲੇ ਅੱਗੇ ਬਾਣੀ ਪੜ੍ਹ ਕੇ ਅਰਦਾਸ ਕਰਦੇ ਹੋ, ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੇ ਇੱਕ ਇੱਕ ਦੇ ਘਰਾਂ ਵਿੱਚ ਪਹੁੰਚ ਕੇ ਤੁਹਾਡੇ ਦੁੱਖ ਕੱਟਦੇ ਨੇ। ਮੇਰੀ ਨਿਮਰਤਾ ਸਹਿਤ ਬੇਨਤੀ, ਕੋਈ ਵੀ ਦੁੱਖ ਸੁੱਖ ਦਾ ਸਮਾਂ ਆਵੇ, ਬਸ ਸਾਡੇ ਦਿਮਾਗ ਦਾ ਚੈਨਲ ਗੁਰੂ ਦੀ ਬਾਣੀ ਵੱਲ, ਸਹਿਜ ਪਾਠ ਵੱਲ, ਜਪਜੀ ਸਾਹਿਬ ਵੱਲ, ਸੁਖਮਨੀ ਸਾਹਿਬ ਵੱਲ, ਕੀਰਤਨ ਵੱਲ, ਅੰਮ੍ਰਿਤ ਵੇਲੇ ਵੱਲ, ਰਹਿਣ ਸਬਾਈਆਂ ਵੱਲ, ਚੁਪਹਿਰਿਆਂ ਵੱਲ ਜਾਵੇ, ਹੋਰ ਕਿਸੇ ਪਾਸੇ ਸਾਡਾ ਧਿਆਨ ਨਾ ਜਾਵੇ। ਗੁਰੂ ਕਿਰਪਾ ਕਰੇ। ਇਤਨੀ ਕੁ ਸੇਵਾ ਪ੍ਰਵਾਨ। ਪਿਤਾ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਸਾਰੀਆਂ ਸੰਗਤਾਂ ਨੂੰ ਵਧਾਈਆਂ। ਪ੍ਰਬੰਧਕ ਵੀਰਾਂ ਦਾ ਧੰਨਵਾਦ, ਬਾਪੂ ਜੀ ਦੇ ਸ਼ੁਕਰਾਨੇ ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਾਏ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਏਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ। ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਟੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ
ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ, ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ, ਆਪ ਜੀ ਆਪਣਾ ਮੈਸੇਜ ਦਿਓ, ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।